ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪਾਕਿਸਤਾਨ ਦੀ ਜਿਹੜੀ ਮੌਜੂਦਾ ਸਥਿਤੀ ਹੈ, ਹਾਲਾਤ ਨੇ ਬਣੇ ਹੋਏ ਨੇ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ਵਿੱਚੋਂ ਜਿਹੜਾ ਬੜੇ ਬਰੂਟਲ ਤਰੀਕੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਇਸ ਦੇ ਵਿਰੋਧ ਵਿੱਚ ਥਾਂ ਜਿਹੜੇ ਮੁਜ਼ਾਹਰੇ ਨੇ ਉਹ ਹੋ ਰਹੇ ਨੇ ਅਤੇ ਮੁਜ਼ਾਹਰਿਆਂ ਦੇ ਹਿੰਸਕ ਹੋਣ ਦੀਆਂ ਜੜੀਆਂ ਨੇ ਸੰਭਾਵਨਾਵਾਂ ਬਰਾਬਰ ਬਣੀਆਂ ਹੋਈਆਂ ਨੇ। ਸੋ ਅਸੀਂ ਪਾਕਿਸਤਾਨ ਦੇ ਹਮਦਰਦ ਹੋਣ ਦੇ ਨਾਤੇ ਇਹਨਾਂ ਡਿਵੈਲਪਮੈਂਟਸ ਨੂੰ ਲੈ ਕੇ ਫਿਕਰਮੰਦ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ, ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਮਨਜੀਤ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਅਤੇ ਤੁਸੀਂ ਐਵੇਂ ਹੀ ਆਪਣੀਆਂ ਜਿਹੜੀਆਂ ਪਰਾਈਆਂ ਗੱਲਾਂ ਜਿਹੜੀਆਂ ਨੇ ਰਾਹੀਂ ਸੰਗਤਾਂ ਦੀ ਝੋਲੀ ਵਿੱਚ ਜਿਹੜੇ ਦੁਨੀਆ ਦੀਆਂ ਖਬਰਾਂ ਜਿਹੜੀਆਂ ਉਹ ਪਾਉਂਦੇ ਰਹੋ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜ਼ੁਬੇਰ ਜਾਕੂਬ ਜੀ ਕਹਿੰਦੇ ਨੇ ਕਿ ਸਿਰਫ ਯੂਪੀ ਹੀ ਇੰਡੀਆ ਰਹਿ ਜਾਏਗਾ, ਜਾਨੀ ਭਾਰਤ ਮਾਤਾ। ਸੋ ਕਿੰਗ ਐਲ ਕਹਿੰਦੇ ਨੇ ਪਾਰਾ, ਆਈ ਡੋਂਟ ਨੋ। ਸੋ ਜ਼ੁਬੇਰ ਜਿਹੜੇ ਜਾਕੂਬ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਉਹਨਾਂ ਨੇ ਸ਼ੁਕਰੀਆ ਵੀ ਕਿਹਾ। ਸੋ ਇਸੇ ਤਰ੍ਹਾਂ ਕਰਮਜੀਤ ਸਿੰਘ ਕਹਿੰਦੇ ਨੇ ਕਿ ਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਉਹਨਾਂ ਨੇ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਗੁੱਡ ਜੌਬ ਵੀ ਕਿਹਾ ਹੈ। ਔਰ ਇਸੇ ਤਰ੍ਹਾਂ ਸੋਨ ਮਲਿਕ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਸ ਜੀ ਕਹਿੰਦੇ ਨੇ ਕਿ ਗੋਦੀ ਮੀਡੀਆ ਨੀਡ ਏ ਟਰਾਂਸਲੇਟਰ ਇਨ ਕਰਨਾਟਕਾ, ਨੋ ਹਿੰਦੀ, ਕਿਉਂਕਿ ਜਾਕੂਬ ਸਾਹਿਬ ਨੇ ਕਿਹਾ ਕਿ ਤੁਸੀਂ ਹਮੇਸ਼ਾ ਇੰਗਲਿਸ਼ ਵਿੱਚ ਲਿਖਦੇ ਹੋ, ਨਾ ਕਿ ਹਿੰਦੀ ਵਿੱਚ ਵੀ ਲਿਖਿਆ ਕਰੋ। ਸੋ ਸਿੰਘ ਗਰਚਾ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਏ ਕੌਰ ਜੀ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਜੀਤ ਸੂਰਤੀਆ ਕਹਿੰਦੇ ਨੇ ਕਿ ਅਸੀਂ ਜਿੱਤਾਂਗੇ ਜ਼ਰੂਰ, ਜੰਗ ਆਰ ਪਾਰ ਦੀਆ, ਖਾਲਸਾ ਜ਼ਿੰਦਾਬਾਦ। ਔਰ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਮਰਜੀਤ ਸਿੰਘ ਬਾਬਾ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਹਿੰਦੇ ਨੇ ਕਿ BC ਸਰੀ ਵੈਨਕੂਵਰ ਤੋਂ ਖਾਲਸਾ ਜ਼ਿੰਦਾਬਾਦ ਜੀ। ਹਰਦੀਪ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਗੁਰਮੁਖ ਕਹਿੰਦੇ ਨੇ ਕਿ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਜਸ ਜੀ ਕਹਿੰਦੇ ਨੇ ਕਿ ਵੇਟ ਫॉर ਆਸਟ੍ਰੇਲੀਅਨ ਚਰਚਿਜ਼ issue a concern for images of churches on fire in Manipur, thank you ਮੋਦੀ ਜੀ ਡੋਵਲ ਉਹਨਾਂ ਨੇ ਲਿਖਿਆ। ਔਰ ਸੁਰਜੀਤ ਸਿੰਘ ਕਹਿੰਦੇ ਨੇ ਕਿ 2014 ਵਿੱਚ ਜਦੋਂ ਪਹਿਲੀ ਵਾਰ PM ਬਣਿਆ ਮੋਦੀ, ਇਸ ਨੇ 26 ਜਨਵਰੀ ਦੀ ਪਰੇਡ ਵਿੱਚੋਂ ਸਿੱਖ ਪਰੇਡ ਨੂੰ ਬਾਹਰ ਕੱਢ ਦਿੱਤਾ ਸੀ, ਸਿੱਖ ਰੈਜੀਮੈਂਟ। ਹਾਂਜੀ, ਸੋ ਇਹ ਕਹਿ ਕੇ ਕਿ ਪਰੇਡ ਦੀ ਜਿਹੜੀ ਦੇਖੇ ਵਧੀਆ ਕਰਨ ਲਈ ਸਿੱਖ ਰੈਜੀਮੈਂਟ ਨੂੰ ਬਾਹਰ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਕਿ ਏ ਕੌਰ ਜੀ ਦਾ, ਕਹਿੰਦੇ ਨੇ ਟਾਰਗੇਟ ਆਫ ਗਵਰਨਮੈਂਟ ਇਜ਼ ਇਟ ਆਲਵੇਜ਼ ਕਾਮਨ ਪੀਪਲ, ਸੋ ਇਟਸ ਦਾ ਪੀਪਲ ਹੂ ਆਲਵੇਜ਼ ਸਫਰ। ਬਿਲਕੁਲ ਠੀਕ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਜਸਵਿੰਦਰ ਕੌਰ ਜੀ ਦਾ, ਕਹਿੰਦੇ ਨੇ ਕਿ ਆਸਟ੍ਰੇਲੀਅਨ ਸਿੱਖ ਕੌਂਸਲ ਜ਼ਿੰਦਾਬਾਦ, ਅਸੀਂ ਸਾਰੇ ਆਸਟ੍ਰੇਲੀਅਨ ਸਿੱਖ ਖਾਲਸਾਨੀ ਜੀ ਰੈਫਰੈਂਡਮ ਵੋਟਾਂ 4/6/2023 ਸਿਡਨੀ 6 ਫॉर ਜਸਟਿਸ ਦੇ ਨਾਲ ਹਾਂ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਕਾਫੀ ਸਾਰੇ ਮੈਸੇਜ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਸਾਰੇ ਮੈਸੇਜ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਈ ਹੈ, ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਗੱਲਬਾਤ ਔਰ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਿਹੜੀਆਂ ਖਬਰਾਂ ਪਿਛਲੇ 24 ਘੰਟੇ ਦੇ ਵਿੱਚ ਪਾਕਿਸਤਾਨ ਤੋਂ ਆਈਆਂ ਨੇ, ਉਹਨਾਂ ਨੇ ਜਿੱਥੇ ਹਰ ਪਾਕਿਸਤਾਨੀ ਨੂੰ, ਪਾਕਿਸਤਾਨ ਹਿਤੈਸ਼ੀ ਨੂੰ, ਪਾਕਿਸਤਾਨ ਦੇ ਵੈਲਵਿਸ਼ਰ ਨੂੰ ਉਦਾਸ ਕੀਤਾ, ਫਿਕਰਮੰਦ ਕੀਤਾ, ਉੱਥੇ ਜੇ ਤੁਸੀਂ ਭਾਰਤੀ ਮੀਡੀਆ, ਪ੍ਰਿੰਟ ਜਾਂ ਡਿਜੀਟਲ ਜਾਂ ਅਦਰਵਾਈਜ਼ ਮੇਨ ਸਟਰੀਮ ਦੇਖੋ ਤੇ ਉਹ ਲੁੱਡੀਆਂ ਪਾ ਰਹੇ ਨੇ, ਪੁੱਠੀਆਂ ਛਾਲਾਂ ਮਾਰ ਰਹੇ ਨੇ। ਔਰ ਬਹੁਤ ਸਾਰੇ ਉਹੀ ਜੋ ਲਗਾਤਾਰਤਾ ਨਾਲ ਪਾਕਿਸਤਾਨ ਇੱਕ ਫੇਲ ਸਟੇਟ, ਪਾਕਿਸਤਾਨ ਦਾ ਕਾਨਸੈਪਟ ਹੀ ਗਲਤ ਸੀ ਔਰ ਹੁਣ ਪਾਕਿਸਤਾਨ ਟੁੱਟਣ ਵੱਲ ਜਾ ਰਿਹਾ ਹੈ, ਉਸ ਦੀ ਫੌਜ ਨੂੰ ਚੈਲੰਜ ਹੋ ਰਿਹਾ ਹੈ, ਇੱਧਰ ਹੈ ਉੱਧਰ ਹੈ। ਰਾਦਰ ਇੱਕ ਸਾਡੇ ਮਿੱਤਰ ਜਿਹੜੇ ਨੇ, ਉਹਨਾਂ ਨੇ UK ਤੋਂ ਮੈਨੂੰ ਕਾਲ ਕਰਕੇ ਵੀ ਰਾਦਰ ਉਹ ਕਰਤਾ, ਆਪਣੇ ਵੱਲੋਂ ਮਜ਼ਾਕ ਹੀ ਰਹੇ ਸੀ, ਪਰ ਕਈ ਚੀਜ਼ਾਂ ਜਿਹੜੀਆਂ ਮਜ਼ਾਕ 'ਚ ਵੀ ਹੁੰਦੀਆਂ ਨੇ ਉਹ ਤੁਹਾਨੂੰ ਲਾਉਣ ਲਈ ਹੁੰਦੀਆਂ ਕਿ ਜੀ ਤੁਹਾਡੇ ਪਿਆਰੇ ਦੇਸ਼ ਪਾਕਿਸਤਾਨ ਦਾ ਕੀ ਹਾਲ ਹੋ ਗਿਆ। ਕਹਿੰਦੇ ਜੀ ਤੁਸੀਂ ਹੁਣ ਜਾਓਗੇ ਪਾਕਿਸਤਾਨ। ਸੋ ਇਸ ਕਿਸਮ ਦਾ ਵੀ ਚੱਲ ਰਿਹਾ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਅਸੀਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਪਾਕਿਸਤਾਨ ਦੇ ਅੰਦਰੂਨੀ ਮਾਮਲੇ ਨੇ, ਉਹਨਾਂ ਦੀਆਂ ਸਿਆਸੀ ਪਾਰਟੀਆਂ, ਉਹ ਇਮਰਾਨ ਖਾਨ ਸਾਹਿਬ ਦੀ ਪਾਰਟੀ ਹੈ ਜਾਂ ਨਵਾਜ਼ ਸ਼ਰੀਫ ਦੀ ਪਾਰਟੀ ਹੈ ਜਾਂ ਜ਼ਰਦਾਰੀ ਦੀ ਪਾਰਟੀ ਹੈ ਜਾਂ MQM ਹੈ ਜਾਂ ਦੂਜਾ ਹੈ, ਕਿਉਂਕਿ ਸਾਰੇ ਜਿਹੜੇ ਪਾਕਿਸਤਾਨੀ ਆਵਾਮ ਹੈ, ਇਰਰਿਸਪੈਕਟਿਵ ਆਫ ਪਾਰਟੀਜ਼, ਉਹ ਸਿੱਖਾਂ ਨੂੰ ਪਿਆਰ ਕਰਦਾ ਤੇ ਸਾਡਾ ਵੀ ਇਹ ਹਮੇਸ਼ਾ ਯਤਨ ਰਿਹਾ ਹੈ ਕਿ ਇਨ ਸਪਾਈਟ ਆਫ ਕਿ ਵੀ ਕਿਹਦਾ ਕੀ ਹੈ, ਅਸੀਂ ਅੰਦਰੂਨੀ ਮਾਮਲੇ 'ਚ ਗੱਲਬਾਤ ਨਹੀਂ ਕਰਦੇ ਜਾਂ
ਕਿਸੇ ਪ੍ਰਤੀ ਵੀ ਇਹ ਨਹੀਂ ਹੁੰਦਾ ਕਿ ਜੇ ਅਸੀਂ ਇੱਕ ਪਾਰਟੀ ਦੇ ਹਮਾਇਤੀ ਹਾਂ ਤੇ ਦੂਸਰੇ ਦੇ ਵਿਰੋਧੀ ਹਾਂ। ਪਰ ਜਦੋਂ ਤੁਸੀਂ ਦੇਖੋ ਕਿ ਭਾਈ ਜੋ ਇਸ ਵੇਲੇ ਮੁਲਕ ਔਰ ਅਸੀਂ ਇਸ ਦੇ ਉੱਤੇ ਕਾਫੀ ਪਹਿਲਾਂ ਜਦੋਂ ਕਿ ਇਕਨੋਮਿਕਲ ਸਿਚੁਏਸ਼ਨ ਬਦਤਰ ਹੋ ਰਹੀ ਸੀ, ਆਪਸੀ ਸਿਆਸੀ ਧਿਰਾਂ ਟਕਰਾਅ ਦੇ ਰਸਤੇ ਤੋਂ ਬਿਨਾਂ ਕੋਈ ਮਿਲਣ ਵਰਤਨ ਦਾ ਰਸਤਾ ਨਹੀਂ ਸੀ ਲੈ ਰਹੀਆਂ, ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਇੱਕ ਪਾਸੇ ਪਾਕਿਸਤਾਨ ਇੱਕੋ ਇੱਕ ਐਸਾ ਮੁਲਕ ਹੈ ਜਿਹਦੇ ਕੋਲ ਨਿਊਕਲੀਅਰ ਅਸਾਸੇ ਨੇ ਇਸਲਾਮਿਕ ਦੁਨੀਆ ਦੇ 57 ਮੁਲਕਾਂ 'ਚੋਂ। ਸਾਡੇ ਲਈ ਪਾਕਿਸਤਾਨ ਕਿਉਂ ਅਹਿਮ ਹੈ? ਸਾਡੇ ਲਈ ਸਾਡੀ ਪਾਵਨ ਧਰਤੀ ਹੈ, ਸਾਡਾ ਮੱਕਾ ਮਦੀਨਾ ਹੈ, ਸਾਡਾ ਆਵਾਮ ਦੇ ਨਾਲ ਜੋ ਮੁਹੱਬਤ ਉਹ ਕਰਦੇ ਨੇ ਉਵੇਂ ਅਸੀਂ ਵੀ ਕਰਦੇ ਹਾਂ। ਔਰ ਪਾਕਿਸਤਾਨ ਔਰ ਇਜ਼ਰਾਈਲ ਦੋ ਮੁਲਕ ਐਸੇ ਨੇ ਜਿਹੜੇ ਮਜ਼ਹਬ ਦੀ ਬਿਨਾਂ ਤੇ ਬਣੇ ਨੇ, ਔਰ ਜੇ ਇਹਨਾਂ ਦੇ ਵਿੱਚ ਕੋਈ ਕਮਜ਼ੋਰੀਆਂ ਆਉਂਦੀਆਂ ਨੇ, ਇਜ਼ਰਾਈਲ 'ਚ ਵੀ ਬਹੁਤ ਬੁਰਾ ਹਾਲ ਚੱਲ ਰਿਹਾ ਹੈ, ਉਹ ਜੁਡੀਸ਼ਰੀ ਨੂੰ ਦੱਬਣਾ ਚਾਹੁੰਦਾ ਹੈ, ਨੇਤਨਯਾਹੂ ਲੋਕ ਸੜਕਾਂ 'ਤੇ ਨਿਕਲੇ ਨੇ। ਤੇ ਪਾਕਿਸਤਾਨ ਦੀ ਤਾਂ ਸਿਚੁਏਸ਼ਨ ਹੀ ਡਿਫਰੈਂਟ ਹੈ। ਪਾਕਿਸਤਾਨ ਤਾਂ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਔਰ ਮਿਲਟਰੀ ਉਹਦੇ ਦੁਆਲੇ 75 ਸਾਲਾਂ 'ਚ ਡਿਵੀਜ਼ਨ ਰਹੀ ਹੈ। ਕਦੇ ਇੱਕ ਤੋਂ ਅੱਕ ਜਾਂਦੇ ਨੇ ਲੋਕ, ਫਿਰ ਕਹਿੰਦੇ ਨੇ ਚਲੋ ਇਹਦੇ ਕੋਲੋਂ ਤਾਂ ਫੌਜ ਆ ਜਾਏ, ਫਿਰ ਫੌਜ ਆ ਜਾਂਦੀ ਹੈ, ਫਿਰ ਅੱਕ ਜਾਂਦੇ ਨੇ, ਫਿਰ ਹੁੰਦਾ ਜੀ ਸਿਵਲ ਆ ਜਾਏ। ਸੋ ਕੋਈ ਸਟੇਬਲ ਸਿਸਟਮ ਮੰਦੇ ਭਾਗਾਂ ਨੂੰ ਨਹੀਂ ਬਣ ਸਕਿਆ। ਔਰ ਵਰਸਟ ਬਿਮਾਰੀ ਕਰਪਸ਼ਨ ਹੈ। ਉਹ ਇੱਕ ਸਟੇਜ ਤੇ ਸਿਰਫ ਸਿਵਿਲੀਅਨ ਲੈਵਲ ਤੇ ਹੀ ਸੀ, ਅਨਫੋਰਚੂਨੇਟਲੀ ਉਹ ਹੌਲੀ ਹੌਲੀ ਫੌਜੀ ਵੀ ਤਾਂ ਤੁਹਾਡੇ ਸਿਵਲ ਚੋਂ ਹੀ ਆਉਂਦੇ ਨੇ, ਉਹ ਕਿਹੜੇ ਏਲੀਅਨ ਨੇ, ਉਹਨਾਂ 'ਚ ਵੀ ਜਾ ਰਹੀ। ਫਿਰ ਫੇਵਰੇਟਿਜ਼ਮ ਆ ਗਿਆ ਕਿ ਕਿਹੜਾ ਸਿਵਿਲੀਅਨ ਪ੍ਰਾਈਮ ਮਿਨਿਸਟਰ ਹੈ, ਉਹਨੇ ਆਪਣੀ ਮਰਜ਼ੀ ਦਾ ਫੌਜੀ ਚੀਫ ਲਾਣਾ। ਫਿਰ ਜਿਹੜਾ ਫੌਜੀ ਚੀਫ ਜਾਂ ਦੂਜੇ ਉਹਨਾਂ ਦਾ ਆਪਣਾ ਐਂਬੀਸ਼ਨ ਵਿੱਚ ਆ ਜਾਂਦਾ ਕਿ ਕੀ ਹੈ। ਸੋ ਮੈਂ ਇਸ ਨਿਟੀ ਗ੍ਰਿਟੀ ਜੇ ਨਾ ਵੀ ਜਾਵਾਂ ਤੇ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ 'ਚ ਇਮਰਾਨ ਖਾਨ ਐਜ਼ ਏ ਪ੍ਰਾਈਮ ਮਿਨਿਸਟਰ ਉਹਨਾਂ ਨੇ ਆਪਣੀ ਟਰਮ ਪੂਰੀ ਨਹੀਂ ਕੀਤੀ, ਕਿਉਂਕਿ ਅਲਟੀਮੇਟਲੀ ਜਦੋਂ ਤੁਸੀਂ ਪਾਕਿਸਤਾਨ ਦੀ ਬਣਤਰ ਦੇਖਦੇ ਹੋ ਉੱਥੇ ਬਹੁਤ ਕੁਝ ਜਿਹੜਾ ਉਹ ਫੌਜ ਦੀ ਮਰਜ਼ੀ ਨਾਲ ਹੁੰਦਾ। ਪਰ ਇਹਦੇ ਬਾਵਜੂਦ ਫੌਜ ਦੇ ਨੇ ਇਮਰਾਨ ਖਾਨ ਨੂੰ ਮੇਰਾ ਖਿਆਲ ਹੈ ਵੀ ਪਹਿਲੇ ਪ੍ਰਾਈਮ ਮਿਨਿਸਟਰਸ ਨਾਲੋਂ ਵੀ ਜ਼ਿਆਦਾ ਸਪੇਸ ਦਿੱਤਾ। ਪਰ ਕਿੱਥੇ ਕੀ ਟਕਰਾਅ ਹੋਇਆ, ਜੋ ਚਾਰਜ ਲਾ ਰਹੇ ਨੇ ਇੱਕ ਦੂਜੇ ਤੇ, ਅਸੀਂ ਉਹਨਾਂ ਦੇ ਵੇਰਵੇ ਵੱਲ ਨਹੀਂ ਜਾਵਾਂਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਖਲਾਅ ਵੱਧਦਾ ਚਲਾ ਗਿਆ। ਜਿਹੜੀ ਹਕੂਮਤ ਫਿਰ ਫੌਜ ਦੀ ਮਰਜ਼ੀ ਦੇ ਨਾਲ ਸ਼ਹਬਾਜ਼ ਸ਼ਰੀਫ ਦੇ ਤੌਰ ਦੇ ਉੱਤੇ ਆਈ, ਜ਼ਾਹਰ ਹੈ ਉਹ ਡਿਲੀਵਰ ਵੀ ਨਹੀਂ ਕਰ, ਅਜੇ ਤੱਕ ਤਾਂ ਨਾ ਹੀ IMF ਦਾ ਪੈਕੇਜ ਆਇਆ, ਨਾ ਸਾਊਦੀ ਅਰੇਬੀਆ, ਨਾ UAE ਦਾ ਆਇਆ। ਫਾਈਨੈਂਸ਼ੀਅਲ ਕਲੈਪਸ ਵੀ ਹੋ ਰਿਹਾ। ਦੂਸਰੇ ਪਾਸੇ ਜਿਹੜੀ ਵੈਂਡੇਟਾ, ਬਦਲਾ, ਗਾਲੀ ਗਲੋਚ, ਆਮ ਲੋਕਾਂ ਦਾ ਜਿਹੜਾ ਉਹ ਸਹਿਨਸ਼ੀਲਤਾ, ਇਹ ਪਾਰਟ ਵੱਧਦਾ ਚਲਾ ਗਿਆ। ਔਰ ਜਿਨ੍ਹਾਂ ਕੋਲ ਹੁਣ ਜਦੋਂ ਇਹ ਵਾਪਰ ਰਿਹਾ ਪੰਜਾਬ ਦੇ, ਸ਼ਹਬਾਜ਼ ਸ਼ਰੀਫ ਤਾਂ ਇੰਗਲੈਂਡ 'ਚ ਬੈਠੇ ਨੇ, ਉਹ ਕਿੰਗ ਚਾਰਲਸ ਦੀ ਕੋਰੋਨੇਸ਼ਨ ਦੇ ਬਹਾਨੇ ਨਾਲ ਇੱਥੇ ਆ ਗਏ, ਕੋਈ ਹੋਰ ਕਿਤੇ ਬੈਠਾ ਹੈ ਨੈਬ ਦੇ ਨਾਂ ਥੱਲੇ। ਔਰ ਜਿਨ੍ਹਾਂ ਹਾਲਾਤਾਂ 'ਚ ਇੱਕ ਗੱਲ ਤਾਂ ਮੈਂ ਸਮਝਦਾ ਵੀ ਜਿਹੜੀ ਜ਼ਰੂਰ ਕੰਡੈਮਨੇਬਲ ਹੈ, ਬਾਕੀ ਅਸੀਂ ਉਹਦੀ ਉਹ ਇਹ ਹੈ ਕਿ ਜਿਨ੍ਹਾਂ ਹਾਲਾਤਾਂ 'ਚ ਹਾਈ ਕੋਰਟ 'ਚੋਂ ਜਦੋਂ ਕਿ ਉਹ ਬਾਇਓਮੈਟ੍ਰਿਕ ਆਪਣੇ ਕਰਵਾ ਰਹੇ ਨੇ ਇਮਰਾਨ ਖਾਨ, ਜਿਵੇਂ ਸੈਂਟਰਲ ਫੋਰਸਿਸ ਦੇ ਦਸਤਿਆਂ ਨੇ ਸ਼ੀਸ਼ਿਆਂ ਦੇ ਦਰਵਾਜ਼ੇ ਤੋੜੇ, ਦੂਜਾ ਤੋੜੇ, ਡਰੈਗ ਕੀਤਾ, ਆਲਰੇਡੀ ਉਹਨਾਂ ਤੇ ਕਾਤਲਾਨਾ ਹਮਲਾ ਹੋਇਆ ਹੈ, ਉਹਨਾਂ ਨੂੰ ਘੜੀਸ ਕੇ ਜਿਵੇਂ ਸੁੱਟਿਆ। ਔਰ ਇਹਦਾ ਮਤਲਬ ਇਹ ਦੇਖੋ, ਕੋਈ ਤਾਂ ਇੰਸਟੀਟਿਊਸ਼ਨ ਹੁੰਦੀ ਹੈ ਜਿਹਦੀ ਸੈਂਕਟਿਟੀ ਰਹਿਣੀ ਚਾਹੀਦੀ ਹੈ। ਫੌਜ ਇੱਕ ਇੰਸਟੀਟਿਊਸ਼ਨ ਹੈ ਜਿਹਦੇ ਤੇ ਅੱਜ ਤੱਕ ਕਦੇ ਕਿਸੇ ਨੇ ਉਂਗਲ ਨਹੀਂ ਸੀ ਉਠਾ। ਅੰਦਰ ਬਹਿ ਕੇ ਜੋ ਮਰਜ਼ੀ, ਉਹ ਵੀ ਸੀ ਕਿ ਬਈ ਇੱਕ ਜ਼ਮਾਨੇ 'ਚ ਕਿ ਜਿਹੜਾ ਪਾਕਿਸਤਾਨ ਦੇ ਮਾਰਸ਼ਲ ਲਾ ਦਾ ਮਜ਼ਾਕ ਉੱਡਦਾ ਸੀ, ਔਰ ਦੂਸਰਾ ਹੁੰਦਾ ਸੀ ਕਿ ਬਈ ਪਾਕਿਸਤਾਨ ਵਿੱਚ ਮੌਜਾਂ ਹੀ ਮੌਜਾਂ, ਸਾਰੇ ਪਾਸੇ ਫੌਜਾਂ ਹੀ ਫੌਜਾਂ। ਉਹ ਇਸ ਕਿਸਮ ਦੀ ਡਿੱਗ ਸੀ। ਲੇਕਿਨ ਹੁਣ ਜਦੋਂ ਪਬਲਿਕ ਵਰਤਾਰੇ ਦੇ ਵਿੱਚ ਇਹ ਪਾਰਟ ਸ਼ੁਰੂ ਹੋ ਗਿਆ, ਇਹ ਸਾਡੇ ਲਈ ਵੀ ਠੀਕ ਨਹੀਂ ਹੈ। ਹੁਣ ਅਸੀਂ ਦੇਖਦੇ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਕੋਰ ਕਮਾਂਡਰਾਂ ਦੇ ਕੁਆਟਰ 'ਚ ਸਿਵਿਲੀਅਨਸ ਦਾ ਜਾਣਾ, ਹਿੰਸਾ ਅਜੇ ਉਸ ਲੈਵਲ ਤੇ ਤਾਂ ਨਹੀਂ ਹੈ, ਫੌਜ ਵੀ ਰੈਸਟ੍ਰੇਨ ਰੱਖਿਆ ਹੋਇਆ ਫੌਜ ਨੇ। ਲੇਕਿਨ ਇਸ ਦੇ ਪਿੱਛੇ ਅੱਗੋਂ ਕੀ ਬਣੇਗਾ? ਜ਼ਾਹਰ ਹੈ ਕਿ ਜਦੋਂ ਵੀ ਇਸ ਕਿਸਮ ਦਾ ਹੁੰਦਾ ਹੈ, ਜੇ ਗ੍ਰਿਫਤਾਰੀ ਹੋਈ ਵੀ ਹੈ, ਰਿਮਾਂਡ ਹੋਏਗਾ, ਟਾਰਚਰ ਵੀ ਹੋ, ਕੁਛ ਦਾ ਤਾਂ ਕਲੇਮ ਹੈ ਵੀ ਟਾਰਚਰ ਹੋਇਆ, ਨਹੀਂ ਵੀ ਹੋਇਆ। ਜਦੋਂ ਤੁਸੀਂ ਜਿਨ੍ਹਾਂ ਹਾਲਾਤਾਂ 'ਚ ਤੁਸੀਂ ਫੜਦੇ ਹੋ, ਟਾਰਚਰ ਹੀ ਹੁੰਦਾ, ਮੈਂਟਲ ਟਾਰਚਰ ਵੀ ਹੁੰਦਾ ਹੈ। ਇਵੈਂਚੁਅਲੀ ਜ਼ਮਾਨਤ ਹੋਏਗੀ 14 ਦਿਨਾਂ ਨੂੰ ਹੋਏ, 21 ਦਿਨਾਂ ਨੂੰ ਹੋਏ, ਉਹਦੇ ਤੋਂ ਬਾਅਦ ਉਹੀ ਕਨਫਰੰਟੇਸ਼ਨ ਦਾ ਰਸਤਾ ਬਣਿਆ ਰਹੇਗਾ। ਜਾਂ ਇਸ ਪੀਰੀਅਡ 'ਚ ਜੇ ਅਗਲੇ 24-48 ਘੰਟੇ 'ਚ ਲੱਖਾਂ ਲੋਕ ਹੋਰ ਆ ਜਾਂਦੇ ਨੇ, ਫੌਜ ਦੇ ਉੱਤੇ ਹੀ ਜਿਵੇਂ ਕੋਰ ਕਮਾਂਡਰ 'ਚ ਵੜ ਗਏ, ਉੱਥੇ ਹੋ ਗਿਆ। ਫੌਜ ਜੇ ਗੋਲੀ ਚਲਾਉਂਦੀ ਹੈ, ਆਪਣੇ ਸ਼ਹਿਰੀ ਨੇ, ਤੁਹਾਡੇ ਫੌਜੀ ਵੀ ਆਪਣੇ ਨੇ। ਕਿਤੇ ਇਹ ਤਾਂ ਨਹੀਂ ਵੀ ਇਸ ਸਾਰੇ ਬਹਾਨੇ ਦੇ ਨਾਲ ਅਲਟੀਮੇਟਲੀ ਐਮਰਜੈਂਸੀ ਔਰ ਮਾਰਸ਼ਲ ਲਾ ਨਾਫਜ਼ ਹੋ ਜਾਏ। ਕੁਛ ਮਾਮਲਿਆਂ 'ਚ ਫੌਜ ਵੀ ਉਸ ਕਿਸਮ ਦਾ ਮਾਹੌਲ ਬਣਨ ਦੇਣਾ ਚਾਹੇ। ਪਰ ਇਹਨਾਂ ਹਾਲਾਤਾਂ 'ਚ ਜਦੋਂ ਆਲਰੇਡੀ ਇਕਨੋਮੀ ਡਾਊਨ ਹੈ, ਜੇ ਕੋਈ ਇਸ ਕਿਸਮ ਦਾ ਫੌਜੀ ਵਰਤਾਰਾ ਹੁੰਦਾ ਹੈ
ਤੇ ਜ਼ਾਹਰ ਹੈ ਕਿ ਉਹ ਨਾ ਲੋਕਾਂ ਲਈ ਬਹੁਤਾ ਠੀਕ ਹੋਏਗਾ, ਨਾ ਹੀ ਜਿਹੜਾ ਅਦਰਵਾਈਜ਼ ਲੇਕਿਨ ਇਸ ਸਾਰੇ 'ਚ ਜਿਹੜੀ ਗੱਲ ਮੈਨੂੰ ਔਰ ਮੈਂ ਸਮਝਦਾ ਵੀ ਹਰ ਉਸ ਸਿੱਖ ਨੂੰ ਜਿਹੜਾ ਪਾਕਿਸਤਾਨ ਪ੍ਰਤੀ ਨਰਮ ਗੋਸ਼ਾ ਰੱਖਦਾ ਹੈ ਕਿ ਪਾਕਿਸਤਾਨ ਦਾ ਇਮੇਜ ਇੰਟਰਨੈਸ਼ਨਲੀ ਵੀ, ਜਦੋਂ ਹੁਣ ਟੀਵੀਜ਼ ਦੇ ਉੱਤੇ ਦੁਨੀਆ ਦੀਆਂ ਸਕਰੀਨਾਂ ਤੇ ਸੀਨ ਚੱਲ ਰਹੇ ਨੇ, ਇਹ ਬਦਤਰ ਹੈ। ਇਕਨੋਮੀ ਆਲਰੇਡੀ ਸ਼ੇਅਰ ਮਾਰਕੀਟ ਲੁੜਕਣੀ ਸ਼ੁਰੂ ਹੋਈ ਹੈ ਔਰ ਜੇ ਇਹ ਕਿਸੇ ਕਿਸਮ ਦਾ ਸਿਵਿਲੀਅਨ ਟਕਰਾਅ ਦੇ ਵਿੱਚ ਇਹ ਗੱਲ ਬਦਲ ਜਾਂਦੀ ਹੈ ਤਾਂ ਇਹ ਹੋਰ ਵੀ ਨੁਕਸਾਨਦੇਹ ਹੋਏਗਾ। ਸੋ ਅਸੀਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਵੀ ਸਾਨੂੰ ਬੜਾ ਸਟਰੋਂਗ ਲੈਟਰ ਲਿਖਿਆ ਹੈ ਕਿ ਭਾਈ ਇਹ ਵੇੜਾ ਹੈ ਜਿਹਦੇ 'ਚ ਕਿ ਸਾਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਪਰ ਪਾਕਿਸਤਾਨ ਮੁਲਕ ਦੇ ਲਈ, ਪਾਕਿਸਤਾਨ ਦੇ ਆਵਾਮ ਦੇ ਲਈ, ਪਾਕਿਸਤਾਨ ਦੀ ਖੁਸ਼ਹਾਲੀ ਦੇ ਲਈ, ਔਰ ਅਸੀਂ ਤਾਂ ਰੱਬ ਅੱਗੇ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਸਾਰੇ ਹਾਲਾਤਾਂ 'ਚੋਂ ਪਾਕਿਸਤਾਨ ਸੁਰਖਰੂ ਹੋ ਕੇ ਨਿਕਲੇ। ਫੈਸਲਾ ਉਹੀ ਹੋਣਾ ਚਾਹੀਦਾ ਜਿਹੜਾ ਪਾਕਿਸਤਾਨ ਦੇ ਨੈਸ਼ਨਲ ਇੰਟਰਸਟ 'ਚ ਹੈ, ਪਾਕਿਸਤਾਨ ਦਾ ਆਵਾਮ ਜਿਹਦੇ 'ਚ ਭਾਗੀਦਾਰ ਹੈ, ਔਰ ਕਰਪਸ਼ਨ ਫ੍ਰੀ ਸਿਸਟਮ ਦੇ ਵਿੱਚ ਜਦੋਂ ਕੋਈ ਸਿਸਟਮ ਆਏਗਾ ਉਦੋਂ ਹੀ ਲੋਕਾਂ ਦਾ ਟਰਸਟ ਵੀ ਬਹਾਲ ਹੋਏਗਾ, ਅਦਲ ਵੀ ਹੋਏਗਾ ਔਰ ਪੀਸ ਐਂਡ ਪ੍ਰੋਸਪੈਰਿਟੀ ਵੀ। ਆਮੀਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।